40 ਦਿਨ ਰਾਜ ਏਦਾਂ ਹੈਗਾ ਕਿ ਇਹ ਇੱਕ ਬੜੀ ਸਾਡੇ ਇਤਿਹਾਸ ਦੇ ਵਿੱਚ, ਸੰਸਾਰ ਦੇ ਮਿਥਿਹਾਸ ਦੇ ਵਿੱਚ, ਸਮਾਜਿਕ ਤੌਰ ਤੇ ਵੀ, ਵਿਗਿਆਨਿਕ ਤੌਰ ਤੇ ਵੀ 40 ਦਿਨ ਦੀ ਬਹੁਤ ਵੱਡੀ ਮਹਾਨਤਾ ਹੈਗੀ ਆ। ਬਹੁਤ ਦੇਰ ਤੋਂ, ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ। ਜੀ। ਆਪਾਂ ਆਪਣੇ ਕਲਚਰ ਤੇ ਆਪਣੇ ਧਰਮ ਤੋਂ ਸ਼ੁਰੂ ਕਰਦੇ ਹਾਂ। ਸਾਡੇ ਆਨੰਦ ਸਾਹਿਬ ਦੀਆਂ 40 ਪੌੜੀਆਂ, ਪੌੜੀਆਂ। ਭਾਈ ਗੁਰਦਾਸ ਜੀ ਦੀਆਂ 40 ਵਾਰਾਂ, ਜਪਜੀ ਸਾਹਿਬ ਦੀਆਂ 38 ਪੌੜੀਆਂ, ਦੋ ਸ਼ਲੋਕ 40। ਏਦਾਂ ਹੀ ਹਿੰਦੂ ਧਰਮ ਹਨੂੰਮਾਨ ਚਾਲੀਸਾ 40 ਹੈ। ਇਸਲਾਮ ਦੇ ਵਿੱਚ ਮੁਹੰਮਦ ਜੀ ਨੂੰ 40 ਦਿਨ ਦੇ ਮੌਨ ਤੋਂ ਬਾਅਦ ਆਇਤਾਂ ਇਲਹਾਮ ਹੋਈਆਂ ਸੀ। ਇਸੇ ਤਰ੍ਹਾਂ ਜੀਸਸ ਕ੍ਰਾਈਸਟ ਨੇ 40 ਦਿਨ ਦਾ ਮੌਨ ਰੱਖਿਆ ਸੀ, ਆਪਣੇ ਵਰਤ ਰੱਖਿਆ ਸੀ। ਸੋ ਉਹਨਾਂ ਦੀ 40 ਡੇ ਫਾਸਟਿੰਗ ਬੜੇ ਲੋਕ ਉਹਨੂੰ ਮੰਨਦੇ ਨੇ। ਜੀ। ਫਿਰ ਸਮਾਜਿਕ ਤੌਰ ਤੇ ਦੇਖਿਆ ਜਾਵੇ ਤੇ ਸਾਡੀਆਂ ਮਾਵਾਂ ਦੇ ਛਿਲੇ ਜਦੋਂ ਘਰਾਂ 'ਚ ਡਿਲੀਵਰੀ ਹੁੰਦੀ ਸੀ, ਉਦੋਂ ਸਵਾ ਮਹੀਨਾ ਮਾਂ ਦੀ ਪੂਰੀ ਸੇਵਾ ਹੁੰਦੀ ਸੀ ਕਿ ਤਾਂ ਕਿ ਉਹ ਆਪਣੇ ਬਾਡੀ ਨੂੰ ਰਿਕਵਰ ਕਰ ਸਕਣ। ਜੀ। ਏਦਾਂ ਹੀ ਉਹ ਛਿਲਾ ਕਹਿੰਦੇ ਸੀ, ਉਹ ਚਿਲਾ ਹੀ ਸੀ 40 ਦਿਨ ਦਾ, ਸਵਾ ਠੀਕ ਮਹੀਨਾ। ਹੈ। ਓਕੇ। ਏਦਾਂ ਹੀ ਆਪਣੇ ਨਾਥ ਪਰੰਪਰਾ ਦੇ ਵਿੱਚ 40 ਦਿਨ ਦੀ ਇੱਕ ਪ੍ਰੀਖਿਆ ਹੁੰਦੀ, ਉਸ ਤੋਂ ਬਾਅਦ ਉਹਨੂੰ ਲਿਆ ਜਾਂਦਾ। ਸੂਫੀ ਮਤ ਦੇ ਵਿੱਚ ਚਿੱਲਾ ਸੁਣਿਆ ਹੋਣਾ ਆਪਾਂ ਨੂੰ, ਉਹ 40 ਦਿਨ ਦਾ ਉਹਨਾਂ ਦਾ ਹੁੰਦਾ। ਸੋ ਇਹਦੇ ਵਿਗਿਆਨਿਕ ਤੌਰ ਤੇ ਕਿਹਾ ਜਾਂਦਾ ਕਿ ਕੋਈ ਆਦਤ ਤੁਸੀਂ ਛੱਡਣੀ ਹੈ ਤੇ ਤੁਹਾਨੂੰ 3 ਹਫ਼ਤੇ ਲੱਗਦੇ, ਨਵੀਂ ਨੂੰ ਅਪਣਾਉਣ ਨੂੰ 3 ਲੱਗ ਜਾਂਦੇ, ਪੂਰੀ ਟਰਾਂਸਫਰਮੇਸ਼ਨ ਨੂੰ ਅਬਾਊਟ 40 ਡੇਜ਼ ਲੱਗਦੇ ਆ। 40 ਤੇ ਦਿਨ ਇਸ ਨਾਵਲ ਦੇ ਵਿੱਚ ਵੀ ਉਹ ਕੇਸਰ ਆ ਨਾ, ਜਿਹਦੀ ਟਰਾਂਸਫਰਮੇਸ਼ਨ ਇੱਕ ਆਮ ਨੌਜਵਾਨ ਤੋਂ ਇੱਕ ਸਿਆਣਾ, ਜ਼ਿੰਦਗੀ ਨੂੰ ਸਮਝਣ ਵਾਲਾ ਠੀਕ ਹੈ। ਨੌਜਵਾਨ ਜਿਹੜਾ ਬਣਦਾ, ਉਹ ਟਰਾਂਸਫਰਮੇਸ਼ਨ, ਇਸ ਕਰਕੇ 40 ਦਿਨ ਇਹਦਾ ਨਾਂ ਰੱਖਿਆ।